ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 30 ਤਰੀਕ ਆ ਤੇ ਦਿਨ ਜਿਹੜਾ ਹੈਗਾ ਉਹ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਕੌਰ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਨਾਲ ਦੀ ਨਾਲ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਸ ਨੂੰ ਖਾਦਮ ਜਵੈਲਰਸ ਵਾਲੇ ਵੀ ਸਪਾਂਸਰ ਕਰ ਰਹੇ ਹੈਗੇ ਆ। ਤੇ ਅੱਜ ਪੰਜਾਬੀ ਰੇਡੀਓ USA ਦੀਆਂ ਟੀਮਸ ਦੋ ਜਗ੍ਹਾ ਦੇ ਉੱਤੇ ਜਿੱਥੇ ਉਹਨਾਂ ਦੇ ਡਰਾਜ਼ ਨਿਕਲਣੇ ਸੀ, ਇੱਕ ਟ੍ਰੇਸੀ ਦੇ ਵਿੱਚ ਤੇ ਇੱਕ ਫ੍ਰਿਜ਼ਨੋ, ਦੋਨੋਂ ਜਗ੍ਹਾ ਦੇ ਉੱਤੇ ਸਾਡੀਆਂ ਟੀਮਾਂ ਪਹੁੰਚੀਆਂ ਹੋਈਆਂ ਜੀ। ਕੱਲ ਨੂੰ ਵੀ ਡਰਾ ਨਿਕਲ ਰਿਹਾ ਆਈ ਥਿੰਕ ਸੈਕਰਾਮੈਂਟੋ ਵਾਲੀ ਲੋਕੇਸ਼ਨ ਦੇ ਉੱਤੇ, ਸੋ ਉੱਥੇ ਵੀ ਜਿਹੜੀ ਲਾਈਵ ਕਵਰੇਜ ਆ ਤੁਸੀਂ ਦੇਖੋਗੇ ਜੀ। ਤੇ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਕੁਝ ਪਿਛਲੇ 2 ਦਿਨਾਂ ਦੇ ਵਿੱਚ ਵਾਪਰਿਆ ਆ, ਜਿੱਥੇ ਭਾਰਤ ਦੀ ਸਰਕਾਰ ਐਕਸਪੋਜ਼ ਹੋਈ ਹੈਗੀ ਆ, ਉਹਦਾ ਜਿਹੜਾ ਅਸਰ ਆ ਉਹ ਦਿਸਣਾ ਸ਼ੁਰੂ ਹੋ ਗਿਆ ਹੈਗਾ। ਇੱਕ ਤਾਂ ਇਹ ਆ ਵੀ ਜਿੰਨਾ ਵੀ ਗੋਦੀ ਮੀਡੀਆ ਆ ਉਹਨਾਂ ਸਾਰਿਆਂ ਨੇ ਮੂੰਹ ਆਪਣੇ ਸੀ ਲਿਆ ਹੈਗੇ ਆ, ਬੋਲ ਨਹੀਂ ਰਹੇ। ਕੈਨੇਡਾ ਦੇ ਮਾਮਲੇ ਦੇ ਵਿੱਚ ਤੁਸੀਂ ਦੇਖਦੇ ਆ ਵੀ ਕਿੰਨਾ ਕੁ ਬੋਲਦੇ ਸੀ। ਹੁਣ ਲੇਟੈਸਟ ਖਬਰ ਇਹ ਆ ਰਹੀ ਆ, ਪ੍ਰਿੰਟ ਮੈਗਜ਼ੀਨ ਜਿਹੜਾ ਆ ਦਾ ਪ੍ਰਿੰਟ, ਉਹਨਾਂ ਨੇ ਛਾਪੀ ਆ ਪਈ ਭਾਈ ਨਿੱਜਰ ਤੇ ਪੰਨੂ ਦੇ ਇਫੈਕਟ ਨੇ ਜੋ ਰਾਹ ਦੇ ਆਫੀਸਰਸ ਸੀਗੇ ਉਹਨਾਂ ਦੇ ਸਾਰੇ ਆਪਰੇਸ਼ਨ ਨਾਰਥ ਅਮਰੀਕਾ ਦੇ ਵਿੱਚ ਬੰਦ ਕਰਵਾ ਦਿੱਤੇ ਹੈਗੇ ਆ। 1968 ਤੋਂ ਬਾਅਦ ਇਹ ਪਹਿਲੀ ਵਾਰ ਵਾਪਰਿਆ ਹੈਗਾ। 2 ਆਫੀਸਰਸ ਨੂੰ ਐਕਸਪੈਲ ਕਰ ਦਿੱਤਾ ਗਿਆ ਸੀ, ਇੱਕ ਸੈਨ ਫਰਾਂਸਿਸਕੋ ਤੇ ਦੂਸਰਾ ਜਿਹੜਾ ਸੈਕੰਡ ਇਨ ਕਮਾਂਡ ਆਪਰੇਸ਼ਨ ਸੀਗਾ ਲੰਡਨ ਦੇ ਵਿੱਚ। ਦੋਨਾਂ ਜਗ੍ਹਾ ਤੋਂ ਜਿਹੜੇ ਆਫੀਸਰਸ ਆ ਉਹ ਭਾਰਤ ਦੀ ਸਰਕਾਰ ਨੇ ਵਾਪਸ ਬੁਲਾ ਲਏ ਸੀ, ਕਿਉਂਕਿ ਜਿਸ ਟਾਈਮ ਦੇ ਉੱਤੇ ਅਮਰੀਕਾ ਵਾਲਿਆਂ ਨੇ ਕਿਹਾ ਸੀ ਭਈ ਇੰਡੀਆ ਦਾ ਜਿਹੜਾ ਹੱਥ ਹੈਗਾ ਆ ਇਸ ਕਿਲਿੰਗ ਦੇ ਵਿੱਚ, ਭਾਈ ਨਿੱਜਰ ਦੇ ਵਿੱਚ ਹੈਗਾ ਆ। ਤੇ ਹੁਣ ਜਿਸ ਹਿਸਾਬ ਦੇ ਨਾਲ ਜਿਹੜੀ ਨਵੀਂ ਰਿਪੋਰਟ ਆਈ ਆ ਵੀ ਕਿਸ ਤਰ੍ਹਾਂ ਗੁਰਪ੍ਰਤਪਾਲ ਸਿੰਘ ਪੰਨੂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਤੋਂ ਬਾਅਦ ਹੁਣ ਇਹ ਲੱਗ ਰਿਹਾ ਕਹਿੰਦੇ ਭਈ ਇਹ ਜਿੰਨਾ ਵੀ ਉਹਨਾਂ ਦਾ ਰਾਹ ਦਾ ਆਪਰੇਸ਼ਨ ਸੀ ਭਾਰਤ ਦਾ, ਉਹ ਨਾਰਥ ਅਮਰੀਕਾ 'ਚ ਉਹ ਬੰਦ ਕਰਨ ਜਾ ਰਹੇ ਹੈਗੇ ਆ। ਈਵਨ ਜਿਹੜਾ ਹੈੱਡ ਹੈਗਾ ਰਾਹ ਦਾ ਜੋ ਸੈਨ ਫਰਾਂਸਿਸਕੋ ਦੇ ਵਿੱਚ ਸੀ, ਉਹਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ, ਪਵਨ ਕੁਮਾਰ ਰਾਏ, ਵਾਪਸ ਉਹਨੂੰ ਦਵਾ ਸੱਟ ਇਹਨਾਂ ਨੇ ਸੱਦ ਲਿਆ। ਤੇ ਹੁਣ ਇਹ ਵੀ ਪਤਾ ਲੱਗਿਆ ਵੀ ਲੰਡਨ ਤੋਂ ਵੀ ਬੁਲਾ ਲਿਆ ਗਿਆ ਹੈਗਾ। ਹੋਰ ਆਫੀਸਰਸ, ਇੱਕ 2013 ਦੀ ਬੈਚ ਦਾ ਤਾਮਿਲਨਾਡੂ ਕੈਡਰ ਦਾ IPS ਤੇ ਇੱਕ 2001 ਬੈਚ ਦਾ IPS ਆਫੀਸਰ ਜੋ ਤੇਲੰਗਾਨਾ ਕੈਡਰ ਦਾ ਹੈਗਾ ਆ। ਇਹਨਾਂ ਨੂੰ ਵੀ ਜਿਹੜਾ ਵਾਪਸ ਬੁਲਾ ਲਿਆ ਹੈਗਾ। ਤੇ ਨਾਲ ਦੀ ਨਾਲ ਵਾਸ਼ਿੰਗਟਨ DC ਨੇ ਇਹ ਵੀ ਕਹਿਤਾ ਵੀ ਅਸੀਂ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਜਿਹੜਾ ਆ ਉਹਨਾਂ ਨੂੰ ਰਿਪਲੇਸ ਕਰਨ ਦੀ ਜਿਹੜੀ ਆ ਜਿਹੜੀ ਆਪਾਂ ਨਹੀਂ ਦੇਵਾਂਗੇ, ਉਹਨਾਂ ਨੂੰ ਪੇਈ ਰਿਪਲੇਸ ਕੀਤਾ ਜਾਵੇ, ਪਰਮਿਸ਼ਨ ਨਹੀਂ ਦੇਵਾਂਗੇ, ਘੱਟੋ ਘੱਟ ਪਰਮਿਸ਼ਨ ਲੈਣੀ ਪੈਂਦੀ ਹੈਗੀ ਆ। ਗਵਰਨਮੈਂਟ ਆਫ ਇੰਡੀਆ ਨੂੰ ਡਿਨਾਈ ਕੀਤੀ ਗਈ ਪਰਮਿਸ਼ਨ ਰਾਹ ਦਾ ਜੋ ਸਟੇਸ਼ਨ ਚੀਫ ਵਾਸ਼ਿੰਗਟਨ DC ਦੇ ਵਿੱਚ ਸੰਮਤ ਗੋਇਲ ਸੀ, ਕਿਉਂਕਿ ਉਹਦੀ ਜਿਹੜੀ ਟਰਮ ਸੀ ਉਹ ਜੂਨ 30 ਨੂੰ ਖਤਮ ਹੋ ਗਈ ਸੀ। ਉਹਦੀ ਜਗ੍ਹਾ ਦੇ ਉੱਤੇ ਜਿਹੜੀ ਅਮਰੀਕਾ ਦੀ ਸਰਕਾਰ ਹੈ ਉਹਨਾਂ ਨੇ ਇਹ ਨਹੀਂ ਪਰਮਿਸ਼ਨ ਦਿੱਤੀ ਪਈ ਨਵਾਂ ਰਾਹ ਦਾ ਜਿਹੜਾ ਏਜੰਟ ਆ ਉਹ ਲਾਇਆ ਜਾਵੇ। ਜੀ ਬਿਲਕੁਲ, ਇਹ ਜਿਹੜਾ ਇਫੈਕਟ ਇਸ ਟਾਈਮ ਭਾਰਤ ਦੇ ਵਿੱਚ ਜੋ ਚੱਲ ਰਿਹਾ ਆ, ਉਹਨਾਂ ਨੇ ਜੋ ਇਹ ਕੀਤਾ ਆ, ਉਸ ਦਾ ਅਸਰ ਜਿਹੜਾ ਵੈਸਟਰਨ ਮੁਲਕਾਂ ਦੇ ਵਿੱਚ ਦਿਖ ਰਿਹਾ ਹੈਗਾ ਆ। US ਨੇ ਤਾਂ ਰਾਤ ਦੇ ਦਫ਼ਤਰ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਹੁਣ ਬੰਦ ਕਰਾ ਦਿੱਤੇ। 1968 ਤੋਂ ਬਾਅਦ 'ਚ ਪਹਿਲੀ ਵਾਰੀ ਹੋਇਆ ਅਮਰੀਕਾ ਦੇ ਵਿੱਚ, ਨਾਰਥ ਅਮਰੀਕਾ 'ਚ ਕੋਈ ਵੀ ਰਾਹ ਦਾ ਅਫਸਰ ਹੈ ਨਹੀਂ ਆ। ਕੈਨੇਡਾ ਵਾਲਿਆਂ ਨੇ ਪਵਨ ਰਾਏ ਤੋਰਤਾ ਸੀ, ਇੱਥੇ ਵਾਲੇ ਜਿਹੜੇ 2 ਆ ਜਿਹੜਾ ਹੁਣੇ ਇੱਕ ਸੈਨ ਫਰਾਂਸਿਸਕੋ 'ਚ ਉਹਨਾਂ ਨੇ ਤੋਰਤਾ, ਵਾਸ਼ਿੰਗਟਨ DC 'ਚੋਂ ਵੀ ਜਿਹੜਾ ਉਹਨਾਂ ਨੇ ਤੋਰ ਦਿੱਤਾ ਸੀ। 1968 ਦੇ ਵਿੱਚ ਜਦੋਂ ਦੀ ਰਾਹ ਬਣੀ, ਉਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਆ ਹਰਜੋਤ ਸਿੰਘ ਜੀ ਵੀ ਰਾਹ ਦਾ ਕੋਈ ਵੀ ਅਫਸਰ ਸੈਨ ਫਰਾਂਸਿਸਕੋ ਦੇ ਵਿੱਚ, ਵਾਸ਼ਿੰਗਟਨ DC 'ਚ ਤੇ ਉੱਥੇ ਓਟਾਵਾ ਦੇ ਵਿੱਚ ਕੋਈ ਵੀ ਨਹੀਂ ਹੈਗਾ। ਸੋ
ਹਾਲ ਦੀ ਘੜੀ ਕਹਿੰਦੇ ਵੀ ਰਾਹ ਨੂੰ ਉਹਨੂੰ ਰਿਪਲੇਸ ਕਰਨ ਦੇ ਲਈ ਬਲੌਕ ਕਰ ਦਿੱਤਾ ਗਿਆ ਸੀਗਾ। ਜਿਸ ਤਰੀਕੇ ਦੇ ਨਾਲ ਗੈਂਗਲੈਂਡ ਸਟਾਈਲ ਇਹ ਕੰਮ ਚੱਲ ਰਿਹਾ ਸੀਗਾ ਵੀ ਮੂਵੀ ਦੇ ਪਲਾਟ ਜਿਹੜੇ ਉਹ ਬਣ ਰਹੇ ਸੀਗੇ, ਡਾਲਰ ਦੇ ਰਹੇ ਸੀਗੇ, ਇਹ ਲੱਖ ਡਾਲਰ ਵੀ ਇਹਨੂੰ ਮਰਵਾ ਦਿਓ, ਉਹਨੂੰ ਮਰਵਾ ਦਿਓ। ਨਾਲ ਉਹ ਕਹਿ ਰਿਹਾ ਸੀਗਾ ਵੀ ਤੂੰ ਨੰਬਰ ਹੁਣ ਸਾਡਾ ਪੱਕਾ ਸੇਵ ਕਰਕੇ ਰੱਖ ਲਈ, ਸਾਡੀ ਲਿਸਟ ਬੜੀ ਲੰਬੀ ਆ, ਸਾਡੇ ਕੋਲ ਹੋਰ ਵੀ ਕਈ ਨਾਮ ਜਿਹੜੇ ਉਹ ਹੈਗੇ ਆ। ਸੋ ਉਹਦੇ ਵਿੱਚ ਜਿਹੜਾ ਆ ਇਸ ਤਰੀਕੇ ਦੇ ਨਾਲ ਚੱਲ ਰਿਹਾ ਆ। ਬਖਲਾਏ ਜਿਹੜੇ ਉਹ ਪਏ ਆ, ਗੋਬਰ ਆਰੀਆ ਵਰਗੇ ਵੀ, ਉਹਦੀ ਵੀ ਫੂਕ ਜਿਹੜੀ ਆ ਉਸ ਟਾਈਮ ਪੂਰੀ ਤਰ੍ਹਾਂ ਜਿਹੜੀ ਉਹ ਨਿਕਲੀ ਆ। ਕੈਨੇਡਾ ਨੂੰ ਤਾਂ ਅੱਖਾਂ ਦਿਖਾਉਂਦੇ ਸੀ, ਹੁਣ ਅਮਰੀਕਾ ਮੋਰੇ ਜਿਹੜੇ ਉਹ ਖੰਘ ਨਹੀਂ ਰਹੇ। ਇਹ ਆਪਾਂ ਨੂੰ ਇਹ ਪਤਾ ਹੈਗਾ ਆ। ਸੋ ਕਹਿੰਦੇ ਰਾਹ ਦਾ ਉਹ ਅਫਸਰ ਦੀ ਜਿਹੜੀ ਘਰ ਵਾਲੀ ਆ ਉਹ ਵੀ ਯੂਕੇ ਦੇ ਵਿੱਚ ਜਿਹੜੀ ਉਹ ਸੀਗੀ। ਨੈਸ਼ਨਲ ਸਿਕਿਉਰਿਟੀ ਦੇ ਅਧਿਕਾਰੀਆਂ ਨੇ ਕਈਆਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਹ ਬਹੁਤ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਉੱਥੇ ਜ਼ਰੂਰ ਡੀਂਗਾ ਹਾਕਦੇ ਸੀਗੇ ਵੀ ਜਿਹੜੀ ਜੀ ਸਾਡੀ ਰਾਹ ਵਾਲੀ ਆ ਉਹ CIA ਦੇ ਬਰਾਬਰ ਹੀ ਆ, ਉਸ ਤੋਂ ਗਾਂਹ ਜਿਹੜੀ ਉਹ ਹੁਣ ਲੰਘ ਰਹੀ ਹੈਗੀ ਆ। ਪਰ ਜੋ ਕੁਝ ਹੁਣ ਸਾਹਮਣੇ ਹੋਇਆ, ਜਿਸ ਤਰੀਕੇ ਦੇ ਨਾਲ ਇਹਨਾਂ ਦਾ ਪਰਦਾਫਾਸ਼ ਹੋ ਰਿਹਾ ਆ, ਜਿਸ ਤਰੀਕੇ ਦੇ ਨਾਲ ਇਹਨਾਂ ਦੇ ਆਪਰੇਸ਼ਨ ਚੱਲ ਰਹੇ ਆ, ਜਿਨ੍ਹਾਂ ਤੋਂ ਇੰਡੀਆ ਦੀ ਸਰਕਾਰ ਨੇ ਪੱਲਾ ਤਾਂ ਝਾੜਨਾ ਹੀ ਸੀਗਾ, ਉਸੇ ਤਰੀਕੇ ਦੇ ਨਾਲ ਉਹਨਾਂ ਦਾ ਬਿਆਨ ਵੀ ਜਿਹੜਾ ਉਹ ਆਇਆ। ਦੇਖੋ ਜੀ ਸਾਨੂੰ ਤਾਂ ਕਹਿੰਦੇ ਜੀ ਪਤਾ ਨਹੀਂ, ਸਾਡੇ ਵੱਲੋਂ ਤਾਂ ਕੋਈ ਇੱਦਾਂ ਦੀ ਹੈ ਨਹੀਂ ਆ, ਇੰਡੀਆ ਦੀ ਇਹ ਪਾਲਿਸੀ ਨਹੀਂ ਆ, ਜੇ ਕੋਈ ਆਪੇ ਕਰ ਰਿਹਾ ਹੋਵੇ ਤਾਂ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ। ਸੋ ਇਹ ਜਿਹੜੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਆ ਵੀ ਕਿਸ ਤਰੀਕੇ ਦੇ ਨਾਲ ਰਾਹ ਨੇ ਦੁਨੀਆ ਭਰ ਦੇ ਮੁਲਕਾਂ ਵਿੱਚ ਘੁਸਪੈਠ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਆ। ਕਈ ਥਾਵਾਂ ਦੇ ਉੱਤੇ ਉਹ ਕਾਮਯਾਬ ਵੀ ਹੋਏ ਆ, ਪਰ ਹੁਣ ਜਿਹੜਾ ਆ ਹਰਜੋਤ ਸਿੰਘ ਜੀ ਇਹਦੇ ਵਿੱਚ ਇਹ ਫੜੇ ਗਏ ਆ। ਸਪਾਈ ਵਰਸਸ ਸਪਾਈ ਜਿਹੜਾ ਜਸੂਸੀ ਦਾ ਜਿਹੜਾ ਇਹ ਕੰਮ ਆ ਉਹ ਚੱਲ ਰਹੇ ਹੈਗੇ ਆ। ਸੋ ਅਮਰੀਕਾ ਦੇ ਨਾਲ, ਅਮਰੀਕਾ ਦੀ ਗੱਲ ਕਿਤੇ ਨਾ ਕਿਤੇ ਜਿਹੜੀ ਇਹਨਾਂ ਨੂੰ ਮੰਨਣੀ ਪੈਣੀ ਆ। ਯਾਦ ਹੋਣਾ ਕੁਝ ਦਿਨ ਪਹਿਲਾਂ ਹਰਜੋਤ ਸਿੰਘ ਜੀ ਕਤਰ ਵਾਲੇ, ਉਹਨਾਂ ਨੇ 8 ਜਾਣਿਆਂ ਨੂੰ ਨੇਵੀ ਦੇ ਅਫਸਰਾਂ ਨੂੰ ਡੈਥ ਰੋ ਦੇ ਉੱਤੇ ਸੀਗੇ, ਫਾਂਸੀਆਂ ਮਿਲਾਂ ਦਾ ਜਿਹੜੀਆਂ ਉਹਨਾਂ ਨੂੰ ਦਿੱਤੀਆਂ, ਮਿਡਲ ਈਸਟ ਦੇ ਵਿੱਚ ਜਿਹੜੀ ਹੈ ਜਸੂਸੀ ਕਰਨ ਦੇ ਸੁਣਾਈਆਂ ਗਈਆਂ ਫਾਂਸੀਆਂ। ਹਾਂਜੀ, ਫਾਂਸੀਆਂ ਜਿਹੜੀਆਂ ਸੁਣਾ ਦਿੱਤੀਆਂ ਗਈਆਂ, ਡੈਥ ਰੋ ਦੇ ਉੱਤੇ ਨੇ। ਉਹ ਜਸੂਸੀ ਦੇ ਕੇਸ ਦੇ ਵਿੱਚ ਹੀ ਤਾਂ ਅੰਦਰ ਜਿਹੜੇ ਉਹ ਹੋਏ ਸੀਗੇ, ਫੜੇ ਗਏ ਸੀਗੇ। ਹੁਣ ਇੰਡੀਆ ਵਾਲੇ ਜੋ ਮਰਜ਼ੀ ਕਹੀ ਜਾਣ, ਹੁਣ ਇਹਨਾਂ ਦੇ ਹਿਸਾਬ ਦੇ ਨਾਲ ਕੈਨੇਡਾ ਵੀ ਝੂਠ ਬੋਲਦਾ, ਅਮਰੀਕਾ ਵੀ ਝੂਠ ਬੋਲਦਾ, ਕਤਰ ਵਾਲੇ ਵੀ ਝੂਠ ਬੋਲਦੇ। ਇਹੀ ਸੱਚੇ ਸੁੱਚੇ ਜਿਹੜੇ ਉਹ ਕਿਤੇ ਨਾ ਕਿਤੇ ਰਹਿ ਗਏ ਆ। ਪਰ ਇਹਨਾਂ ਦੀਆਂ ਜਿਹੜੀਆਂ ਇਹ ਇੰਟੈਲੀਜੈਂਸ ਆਪਰੇਸ਼ਨਸ ਚੱਲ ਰਹੇ ਆ, ਜਿਸ ਤਰੀਕੇ ਦੇ ਨਾਲ ਕੋਵਿਡ ਆਪਰੇਸ਼ਨਸ ਦਾ ਪਰਦਾਫਾਸ਼ ਹੋ ਰਿਹਾ ਆ, ਦੁਨੀਆ ਭਰ ਦੇ ਮੁਲਕਾਂ ਨੂੰ ਇਸ ਟਾਈਮ ਕੰਨ ਜਿਹੜੇ ਉਹ ਹੋਏ ਨੇ। ਅਮਰੀਕਾ ਦੀ ਧਰਤੀ ਤੇ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਜਿਹੜੀ ਇੱਕ ਸਾਜ਼ਿਸ਼ ਘੜਨਾ ਤੇ ਉਸ ਦਾ ਫੜੇ ਜਾਣਾ, ਫੋਇਲ ਹੋ ਜਾਣਾ, ਉਹ ਇੱਕ ਵੱਡੀ ਜਿਹੜੀ ਉਹ ਗੱਲ ਆ। ਹੁਣ ਉਹ ਕਹੀ ਜਾਂਦੇ ਵੀ ਪੰਨੂ ਸਾਡੇ ਲਈ ਕੋਈ ਅਹਿਮ ਨਹੀਂ ਆ, ਇਹ ਹੈ ਉਹ ਹੈ, ਜੋ ਮਰਜ਼ੀ ਜਿਹੜਾ ਉਹ ਕਹੀ ਜਾਣ, ਪਰ ਹੁਣ ਇਹ ਇਸ ਚੀਜ਼ ਜਿਹੜੀ ਉਹ ਸਾਹਮਣੇ ਆ ਗਈ ਆ। ਭਾਈ ਨਿੱਜਰ ਹੋਣਾ ਨੂੰ ਕਤਲ ਇਹਨਾਂ ਨੇ ਕਰ ਦਿੱਤਾ, ਉਹ ਚੀਜ਼ ਜਿਹੜੀ ਉਹ ਸਾਹਮਣੇ ਆਈ। ਕੈਨੇਡਾ ਨੂੰ ਇਹਨਾਂ ਨੇ ਟਿੱਚ ਨਹੀਂ ਜਾਣਿਆ। ਹੁਣ ਜਦੋਂ ਅਮਰੀਕਾ ਦੇ ਵਿੱਚ ਇਹ ਗੱਲ ਆਈ ਆ ਤਾਂ ਹੁਣ ਜਿਹੜੀ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਉਹ ਨਿਕਲ ਗਈ ਆ। ਪਹਿਲਾਂ ਵੀ ਰਾਹ ਨੇ ਜੇ ਕੋਈ ਆਪਰੇਸ਼ਨ ਕੀਤਾ, ਓਬਵੀਅਸਲੀ ਉਹਨਾਂ ਨੇ ਕਦੀ ਮੰਨਣਾ ਨਹੀਂ, ਕਿਉਂਕਿ ਜਸੂਸੀ ਇਹਨਾਂ ਦੀ ਏਜੰਸੀ ਆ। ਸਾਰੀਆਂ ਜਸੂਸ ਏਜੰਸੀਆਂ ਇੱਦਾਂ ਹੀ ਜਿਹੜੀਆਂ ਉਹ ਆਖਦੀਆਂ ਆ। ਪਰ ਹੁਣ ਜੋ ਇਸ ਟਾਈਮ ਕਥੇ ਸਬੂਤ ਜਿਹੜੇ ਉਹ ਸਾਹਮਣੇ ਨੇ, ਨਿਖਿਲ ਗੁਪਤਾ ਨਾਂ ਦੇ ਬੰਦੇ ਦਾ ਪਤਾ ਲੱਗ ਰਿਹਾ ਆ, ਉਹਨੂੰ ਕਿੱਦਾਂ ਇੰਡੀਆ ਤੋਂ ਜਿਹੜੀਆਂ ਹਦਾਇਤਾਂ ਜਿਹੜੀਆਂ ਮਿਲ ਰਹੀਆਂ ਸੀਗੀਆਂ, ਲੱਖ $1.5 ਲੱਖ ਜਿਹੜਾ ਉਹ ਦੇਣ ਤੱਕ ਰਾਜੀ ਹੋ ਚੁੱਕੇ ਸੀਗੇ, ਉਹ ਕੀ ਜਿਹੜਾ ਇਹਨਾਂ ਨੇ ਉਹ ਕਰਨਾ ਸੀਗਾ। ਸੋ ਉਹ ਸਾਰੀਆਂ ਚੀਜ਼ਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਦੇ ਵਿੱਚ ਹੁਣ ਰਾਹ ਦੇ ਦਫ਼ਤਰਾਂ ਵਿੱਚ ਕਹਿੰਦੇ ਵੀ ਸੁੰਨ ਜਿਹੜੀ ਇਸ ਟਾਈਮ ਪਸਰ ਰਹੀ ਆ। ਪੂਰੇ ਨਾਰਥ ਅਮਰੀਕਾ ਦੇ ਵਿੱਚ ਕੋਈ ਵੀ ਰਾਹ ਦਾ ਅਫਸਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਨਹੀਂ ਹੈਗਾ। ਈਵਨ ਇੰਗਲੈਂਡ ਦੇ ਵਿੱਚ ਵੀ ਪ੍ਰਿੰਟ ਮੈਗਜ਼ੀਨ ਦੇ ਦੌਰਾਨ ਬ੍ਰਿਟਿਸ਼ ਇੰਟੈਲੀਜੈਂਸ ਨੇ ਬਾਰ-ਬਾਰ ਜਿਹੜੀ ਆ ਵਾਰਨਿੰਗ ਦਿੱਤੀ ਸੀ ਵੀ ਬੰਦੇ ਬਣ ਜਾਓ। ਕਹਿੰਦੇ ਵੀ ਜਦੋਂ ਰਾਹ ਦੇ ਕਿਸੇ ਆਫੀਸਰ ਨੂੰ ਸੱਦ ਕੇ ਉੱਥੇ ਦੇ ਮੁਲਕ ਵੱਲੋਂ ਕਿਹਾ ਜਾਂਦਾ ਆ ਵੀ ਡੋਂਟ ਐਕਟ ਲਾਈਕ ਅ ਨੌਟੀ ਬॉय, ਇਹਦਾ ਮਤਲਬ ਇਹ ਆ ਵੀ ਉਸ ਮੁਲਕ ਦੀ ਜਿਹੜੀ ਸਰਕਾਰ ਆ ਉਹ ਇਹਨਾਂ ਦੇ ਉੱਤੇ ਸਪਾਈ ਕਰ ਰਹੀ ਹੈਗੀ, ਉਹਨਾਂ ਨੂੰ ਵਾਚ ਕਰ ਰਹੀ ਆ। ਸੋ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਂਦਾ। ਕਹਿੰਦੇ ਵੀ ਸਰੋਤਿਆਂ ਨੂੰ ਯਾਦ ਹੋਊਗਾ ਜਿਹੜਾ ਸੰਮਤ ਗੋਇਲ ਆ, ਜਿਹੜਾ ਅਮਰੀਕਾ ਦੇ ਵਿੱਚ ਵੀ ਰਿਹਾ, ਇਹਦੇ ਅੰਡਰ ਹੀ ਇੱਕ ਆਪਰੇਸ਼ਨ ਜਰਮਨ ਦੇ ਵਿੱਚ ਚੱਲ ਰਿਹਾ ਸੀ, ਜਦੋਂ ਜਰਮਨ ਦੀ ਸਰਕਾਰ ਨੇ 2 ਜਾਣਿਆਂ ਨੂੰ ਫੜਿਆ ਸੀਗਾ। ਇੱਕ ਬਲਵੀਰ ਸਿੰਘ ਨਾਮ ਦਾ ਬੰਦਾ ਸੀ ਜਿਸਨੇ ਪੋਲੀਟੀਕਲ ਅਸਾਈਲਮ ਲਿਆ ਸੀ ਤੇ ਉਹਨੂੰ 1 ਸਾਲ ਦੀ ਸਜ਼ਾ ਹੋਈ ਸੀ, ਕਿਉਂਕਿ ਉਹ ਸਪਾਈ ਕਰ ਰਿਹਾ ਸੀ ਜਿਹੜੇ ਖਾਲਿਸਤਾਨੀ ਸਪੋਰਟਰਸ ਹੈਗੇ ਆ। ਇਸੇ ਤਰ੍ਹਾਂ ਫਰੈਂਕਫਰਟ ਦੇ ਵਿੱਚ ਮਨਮੋਹਨ ਸਿੰਘ ਨਾਮ ਦਾ ਇੱਕ ਜਰਨਲਿਸਟ, ਜਿਹੜਾ ਆਪਣੇ ਆਪ ਨੂੰ ਪ੍ਰੋ ਖਾਲਿਸਤਾਨੀ ਆਨਲਾਈਨ ਨਿਊਜ਼ਪੇਪਰ ਕਰਦਾ ਸੀ, ਤੇ ਉਸ ਨੂੰ ਵੀ 18 ਮਹੀਨਿਆਂ ਦੀ ਸਜ਼ਾ ਹੋਈ ਸੀ। ਉਹ ਕਸ਼ਮੀਰੀ ਤੇ ਸਿੱਖ ਜਿਹੜੇ ਰਾਜ ਦੇ ਮਦਈ ਲੋਕ ਆ ਉਹਨਾਂ ਦੇ ਉੱਤੇ ਸਪਾਈ ਕਰ ਰਿਹਾ ਸੀ। ਹੁਣ ਇਹ ਵੀ ਪਤਾ ਲੱਗ ਰਿਹਾ ਹੈਗਾ
ਅਮਰੀਕਾ ਦੇ ਵਿੱਚ ਵੀ FBI ਦੇ ਕੋਲ ਬਹੁਤ ਸਾਰਿਆਂ ਦੇ ਪੰਜਾਬੀ ਮੂਲ ਦੇ ਲੋਕਾਂ ਦੇ ਨਾਂ ਵੀ ਪਹੁੰਚ ਚੁੱਕੇ ਹੈਗੇ, ਜਿਨ੍ਹਾਂ ਦੇ ਉੱਤੇ ਸਿੱਖਾਂ ਨੂੰ ਸ਼ੱਕ ਹੈਗੀ ਆ ਵੀ ਇਹ ਸਾਡੀ ਇਨਫੋਰਮੇਸ਼ਨ ਭਾਰਤ ਸਰਕਾਰ ਨੂੰ ਦਿੰਦੇ ਹੈਗੇ ਆ। ਜੀ ਸੋ ਬਹੁਤ ਜਲਦੀ ਲੱਗਦਾ ਵੀ ਅਮਰੀਕਾ ਦੇ ਵਿੱਚ ਵੀ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਹੋਣ ਜਾ ਰਿਹਾ ਹੈਗਾ, ਜਿਹੜੇ ਐਜ਼ ਇਟ ਆਊਟ ਆਪਾਂ ਕਹਿ ਸਕਦੇ ਹਾਂ, ਜਿਹੜੇ ਅਮਰੀਕਨ ਸਿੱਖਾਂ ਦੀ ਇਨਫੋਰਮੇਸ਼ਨ ਜਿਹੜੀ ਇੰਡੀਆ ਦੀ ਸਰਕਾਰ ਨੂੰ ਜਾਂ ਉਹਨਾਂ ਦੇ ਜਿਹੜੇ EMPLOYEES ਆ ਉਹਨਾਂ ਨੂੰ ਦਿੰਦੇ ਹੈਗੇ ਆ। ਜੀ ਜੀ ਬਿਲਕੁਲ। ਸੰਮਤ ਕੁਮਾਰ ਗੋਇਲ ਇਹ ਉਹੀ ਨਾਂ ਆ ਜਿਸ ਦੇ ਨਾਲ ਘੱਟੋ ਘੱਟ ਐਟਲੀਸਟ 128 ਜਿਹੜੀਆਂ ਆ ਜਿਹੜੇ ਸਿੱਖ ਮੁੰਡਿਆਂ ਦੀ ਡਿਸਅਪੀਅਰੈਂਸ ਜਾਂ ਐਕਸਟਰਾ ਜੁਡੀਸ਼ੀਅਲ ਐਗਜ਼ੀਕਿਊਸ਼ਨਸ ਦੇ ਦੋਸ਼ ਉਸ ਉੱਤੇ ਜਿਹੜੀ ਉਹ ਲੱਗਦੇ ਆਏ ਆ। ਇਹ SSP ਜਿਹੜਾ ਹੋ ਰਿਹਾ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ। ਸੋ ਇਹ ਇਸ ਦਾ ਕੰਮ ਹੀ ਜਿਹੜਾ ਸ਼ੁਰੂ ਤੋਂ ਇਸ ਤਰੀਕੇ ਦੇ ਨਾਲ ਰਿਹਾ ਆ। ਸਿੱਖ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਆ ਜਾਂ ਸਿੱਖ ਉਸ ਟਾਈਮ ਦੇ ਉੱਤੇ ਖਾੜਕੂ ਸੀਗੇ ਜਾਂ ਆਜ਼ਾਦੀ ਦੇ ਲਈ ਗੱਲ ਕਰ ਰਹੇ ਸੀਗੇ, ਉਹਨਾਂ ਨੂੰ ਉਹਨੇ ਕਿਸ ਤਰੀਕੇ ਦੇ ਨਾਲ ਕੋ ਕੇ ਮਾਰੇ, ਇੱਥੋਂ ਤੱਕ ਕਿ ਨਿਰਦੋਸ਼ੇ ਵੀ ਬਹੁਤ ਜ਼ਿਆਦਾ ਜਿਹੜੇ ਆ ਉਹਨਾਂ ਨੇ ਇਸ ਦੇ ਵਿੱਚ ਖਪਾ ਛੱਡੇ ਸੀ। ਇਹੀ ਨਾਂ ਆ ਜਿਹੜਾ ਸੰਮਤ ਕੁਮਾਰ ਗੋਇਲ ਦਾ। ਇਹ SSP ਬਟਾਲਾ ਵੀ ਰਿਹਾ, ਗੁਰਦਾਸਪੁਰ ਵੀ ਜਿਹੜਾ ਉਹ ਰਿਹਾ ਆ। ਇੱਥੇ ਇਹਨੇ ਕਈ ਤਰੀਕੇ ਦੇ ਜਿਹੜੇ ਕਾਂਡ ਆ ਕਹਿ ਲਓ ਵੀ ਇਸ ਦੇ ਵਿੱਚ ਕਰਦਾ ਰਿਹਾ ਆ। SSP ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜਿਹੜਾ ਮਸ਼ਹੂਰ ਨਾਮ ਆਪਾਂ ਕਹਿ ਸਕਦੇ ਜਸਵੰਤ ਸਿੰਘ ਜਿਹੜੇ ਇੱਕ ਖਾਲੜਾ ਜਿਹੜੇ ਸੀਗੇ, ਉਹਨਾਂ ਦਾ ਨਾਮ ਵੀ ਇਸ ਗੋਇਲ ਦੇ ਨਾਮ ਦੇ ਨਾਲ ਜੁੜਦਾ ਆ, ਉਹਨਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ। ਕੁਛ ਵੀ ਹੋਇਆ ਪਿਛਲੇ 3 ਦਿਨਾਂ ਚੋਂ ਭਾਰਤ ਦਾ ਜਿਹੜਾ ਪੂਰੀ ਤਰ੍ਹਾਂ ਜਲੂਸ ਪੂਰੀ ਦੁਨੀਆ ਦੇ ਵਿੱਚ ਨਿਕਲਿਆ ਹੈਗਾ। ਤੇ ਆਪਾਂ ਹੋਰ ਥੋੜੀਆਂ ਖਬਰਾਂ ਸਾਂਝੀਆਂ ਕਰੀਏ ਕਿਉਂਕਿ ਸਮਾਂ ਬੜਾ ਸਾਡੇ ਕੋਲ ਘੱਟ ਆ। ਅਮਰੀਕਾ ਦੇ ਸਾਬਕਾ ਸੈਕਟਰੀ ਆਫ ਸਟੇਟ ਹੈਨਰੀ ਕਿਸਿੰਜਰ, ਉਹਨਾਂ ਦੀ ਮੌਤ ਹੋ ਗਈ ਆ। 100 ਸਾਲਾਂ ਦੇ ਸੀ। ਬਹੁਤ ਹੀ ਜ਼ਿਆਦਾ ਉਹ ਪੋਪੂਲਰ ਰਹੇ ਆ। ਸਿਵਲ ਵਾਰ ਦੇ ਵੇਲੇ ਵੀ ਉਹ ਸੈਕਟਰੀ ਆਫ ਸਟੇਟ ਸੀ। ਇੱਕ ਟਾਈਮ ਦੇ ਉੱਤੇ ਕਹਿੰਦੇ ਇਜ਼ਰਾਈਲ ਦੀ ਰੂਲਿੰਗ ਜਿਹੜੀ ਲਿਕਡ ਪਾਰਟੀ ਆ, ਉਹਨਾਂ ਨੇ ਪਲਾਨਿੰਗ ਵੀ ਕੀਤਾ ਸੀ ਹੈਨਰੀ ਕਿਸਿੰਜਰ ਨੂੰ ਅਸੈਸੀਨੇਟ ਕਰਨ ਦਾ 1977 ਦੇ ਵਿੱਚ। ਪਰ ਬਹੁਤ ਹੀ ਇੰਟੈਲੀਜੈਂਟ, ਬਹੁਤ ਹੀ ਸ਼ਾਰਪ ਜਿਹੜੇ ਸੈਕਟਰੀ ਆਫ ਜਿਹੜੇ ਸਟੇਟ ਰਹੇ ਹੈਗੇ ਆ। 100 ਸਾਲਾਂ ਦੇ ਹੋ ਗਏ ਸੀ ਤੇ ਉਹਨਾਂ ਦੀ ਜਿਹੜੀ ਆ ਅੱਜ ਮੌਤ ਹੋ ਗਈ ਹੈਗੀ ਆ। ਜੀ ਇੱਧਰ ਕੈਲੀਫੋਰਨੀਆ ਦੇ ਤੇ ਫਲੋਰੀਡਾ ਦੇ ਜਿਹੜੇ ਗਵਰਨਰਸ ਨੇ ਗੈਵਿਨ ਨਿਊਸਮ ਤੇ ਡਿਸੈਂਟਸ, ਉਹ ਅੱਜ ਡਿਬੇਟ ਕਰਨਗੇ। ਦੇਖਿਆ ਜਾਵੇ ਤਾਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਤਾਂ ਇੱਕ ਦਾ ਹੀ ਚੱਲ ਰਿਹਾ ਡਿਸੈਂਟਸ ਦਾ। ਗੈਵਿਨ ਨਿਊਸਮ ਬਾਰੇ ਸ਼ੈਡੋ ਕੈਂਪੇਨ ਦੀ ਜਿਹੜੀ ਆ ਉਹ ਗੱਲ ਕਰ ਰਹੇ ਆ। ਇਹ ਦੋਨੋਂ ਜਾਣੇ ਇੱਕ ਦੂਜੇ ਨੂੰ ਸਿੰਘ ਜਿਹੜੇ ਫਸਾਉਂਦੇ ਚਿਰਦੇ ਨਜ਼ਰ ਆਉਂਦੇ ਸੀ। ਅੱਜ ਇਵੈਂਚੁਅਲੀ 1.5 ਘੰਟੇ ਦੇ ਲਈ ਇਹ ਆਮੋ ਸਾਹਮਣੇ ਜਿਹੜੇ ਉਹ ਹੋਣਗੇ। ਨਿਊਸਮ ਰਨ ਤਾਂ ਨਹੀਂ ਕਰ ਰਹੇ, ਪਰ ਕਈ ਵਾਰੀ ਇਹਨਾਂ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸਰੋਗੇਟ ਦੇ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ ਆ। ਚਾਹੇ ਉਹ ਚਾਈਨਾ ਦਾ ਦੌਰਾ ਹੋਵੇ, ਇਜ਼ਰਾਈਲ ਦਾ ਦੌਰਾ ਹੋਵੇ, ਜਾਂ ਫਿਰ ਬਹੁਤ ਸਾਰੇ ਅਜਿਹੇ ਥਾਵਾਂ ਦੇ ਉੱਤੇ ਜਿੱਥੇ ਸੈਂਟਰਿਸਟ ਜਾਂ ਪ੍ਰੋਗਰੈਸਿਵ ਵੋਟਰ ਨੂੰ ਆਪਣੇ ਵੱਲ ਕਰਨਾ ਹੋਵੇ, ਤਾਂ ਉੱਥੇ ਕਹਿੰਦੇ ਆ ਵੀ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਹ ਗੱਲਬਾਤ ਜਿਹੜੀ ਆ ਉਸਦੇ ਲਈ ਨਿਊਸਮ ਨੂੰ ਜਿਹੜਾ ਉਹ ਵਰਤ ਰਹੇ ਹੈਗੇ। ਦੋਨੋਂ ਜਾਣੇ ਆਪੋ ਆਪਣੇ ਸੂਬਿਆਂ ਨੂੰ ਬੈਸਟ ਜਿਹੜਾ ਉਹ ਦੱਸਦੇ ਆ। ਇੱਕ ਪਾਸੇ ਫੁੱਲ ਪ੍ਰੋਗਰੈਸਿਵ ਆ ਤੇ ਦੂਜੇ ਪਾਸੇ ਡਿਸੈਂਟਸ ਕਹਿੰਦੇ ਆ ਵੀ ਇੱਥੇ ਵੋਕ ਆ ਕੇ ਮਰਦਾ ਆ। ਸੋ ਇਹ ਅੱਜ ਦੇਖਣਾ ਹੋਊਗਾ ਵੀ ਫੌਕਸ ਨਿਊਜ਼ ਦੇ ਉੱਤੇ ਜਿਹੜਾ ਸ਼ਾਮ ਨੂੰ ਜਦੋਂ 9 ਵਜੇ ਹੋਣਾ ਆ, ਉਦੋਂ ਕੀ ਜਿਹੜੀ ਉਹ ਗੱਲ ਬਣਦੀ। ਜਾਰਜੀਆ ਦੇ ਇੱਕ ਸਟੂਡੀਓ ਦੇ ਵਿੱਚ ਵਿਦਆਊਟ ਐਨੀ ਆਡੀਅੰਸ ਇਹ ਜਿਹੜਾ ਡਿਬੇਟ ਆ ਉਹ ਚੱਲੇਗਾ। ਆਪਣੇ ਜਦੋਂ ਪ੍ਰੋਗਰਾਮ ਮੁੱਕਣਾ ਹੈ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਸ਼ੁਰੂ ਹੋਣਾ ਹੈ। ਅਮਰੀਕਾ ਦੇ ਵਿੱਚ ਦੋਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਭੱਜ ਰਹੀਆਂ ਆ, ਚਾਹੇ ਉਹ ਗੈਵਨ ਨਿਊਸਮ ਦੀ ਸਟੇਟ ਕੈਲੀਫੋਰਨੀਆ ਆ ਜਾਂ ਰੌਨ ਡਿਸੈਂਟਿਸ ਦੀ ਸਟੇਟ ਫਲੋਰੀਡਾ ਹੈਗੀ ਆ। ਅਗਲੀ ਖਬਰ ਵੱਲ ਚਲੀਏ ਜੋ ਇਜ਼ਰਾਈਲ ਤੋਂ ਤੇ ਗਾਜ਼ਾ ਤੋਂ ਆ ਰਹੀ ਆ। ਜੋ ਇਜ਼ਰਾਈਲ ਤੇ ਹਮਾਸ ਦੇ ਵਿੱਚ ਟਰੂਸ ਚੱਲ ਰਿਹਾ ਆ ਉਹ ਐਕਸਟੈਂਡ ਕਰ ਦਿੱਤਾ ਗਿਆ ਸੀ 7ਵੇਂ ਦਿਨ 'ਚ। ਚਲੋ ਚੰਗੀ ਖਬਰ ਆ ਵੀ ਕੋਈ ਇਨੋਸੈਂਟ ਲੋਕ ਉੱਥੇ ਨਹੀਂ ਮਾਰੇ ਜਾ ਰਹੇ ਹੈਗੇ। ਅੱਜ ਵੀ ਕਹਿੰਦੇ ਪਈ ਗਾਜ਼ਾ ਦੇ ਵਿੱਚ 8 ਹੋਰ ਜਿਹੜੇ ਕੈਦੀ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਹਮਾਸ ਵੱਲੋਂ। 30 ਦੇ ਕਰੀਬ ਜਿਹੜੇ ਪੈਲਸਤੀਨੀਅਨਸ ਆ ਉਹਨਾਂ ਨੂੰ ਇਜ਼ਰਾਈਲੀ ਜੇਲ੍ਹ ਦੇ ਵਿੱਚੋਂ ਛੱਡ ਦਿੱਤਾ ਗਿਆ ਹੈਗਾ। ਇਜਿਪਸ਼ੀਅਨ ਤੇ ਕਤਰੀ ਨੈਗੋਸ਼ੀਏਟਰਸ ਜਿਹੜੇ ਹੈਗੇ ਆ ਉਹ ਇਸ ਜੋ ਟਰੂਸ ਚੱਲ ਰਿਹਾ ਇਸ ਨੂੰ ਐਕਸਟੈਂਡ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਈਵਨ US ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹ ਇਜ਼ਰਾਈਲ ਦੇ ਲੀਡਰਸ ਨੂੰ ਮਿਲੇ ਤੇ ਪੈਲਸਤੀਨੀਅਨ ਅਥਾਰਟੀ ਦੇ ਪ੍ਰੈਜ਼ੀਡੈਂਟ ਨੂੰ ਵੀ ਮਿਲੇ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਇਸ ਟਰੂਸ ਦੇ ਦੌਰਾਨ ਕਾਫੀ ਜ਼ਿਆਦਾ ਜਿਹੜੀ ਫਾਈਨੈਂਸ਼ੀਅਲ ਏਡ ਆ ਜਾਂ ਫੂਡ ਆ
ਉਹ ਆਪਾਂ ਭੇਜਣ ਦੇ ਵਿੱਚ ਗਾਜ਼ਾ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਸੋ ਇਹ ਕਾਫੀ ਦਿਨਾਂ ਦੀ ਜਿਹੜੀ ਟਰੂਸ ਆ ਉਹ ਵੱਧ ਰਹੀ ਹੈਗੀ ਆ। ਸੋ ਇਹ ਬੈਟਰ ਹੈਗਾ ਵੀ ਜਿਹੜੀ ਉੱਥੇ ਲੜਾਈ ਚੱਲ ਰਹੀ ਆ ਉਹਨੂੰ ਠੱਲ ਪਈ ਹੈਗੀ ਆ ਤੇ ਲੋਕਾਂ ਨੂੰ ਥੋੜਾ ਜਿਹਾ ਸੁੱਖ ਦੀ ਚੈਨ ਆਈ ਹੈਗੀ ਆ, ਚਾਹੇ ਉਹ ਗਾਜ਼ਾ ਦੇ ਵਿੱਚ ਆ ਚਾਹੇ ਉਹ ਇਜ਼ਰਾਈਲ ਦੇ ਵਿੱਚ ਹੈਗੇ ਆ। ਜੀ ਬਿਲਕੁਲ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖੀਏ ਤਾਂ ਦੇਖਿਆ ਗਿਆ ਆ ਵੀ ਜਿਹੜੇ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਬੈਨ ਕਾਰਡਨ ਜਿਹੜੇ ਆ ਡੈਮੋਕ੍ਰੇਟ ਨੇ ਮੈਰੀਲੈਂਡ ਤੋਂ, ਉਹਨਾਂ ਨੇ ਵੀ ਜਿਹੜਾ ਨਿਊਯਾਰਕ ਦੇ ਵਿੱਚ ਸਿੱਖ ਜਿਹੜਾ ਲੀਡਰ ਉਸ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਉਸ ਤੇ ਪਰਦਾਫਾਸ਼ ਹੋਣ ਨੂੰ ਬਹੁਤ ਕਹਿ ਲਓ ਵੀ ਗੰਭੀਰਤਾ ਦੇ ਨਾਲ ਜਿਹੜਾ ਉਹ ਲਿਆਇਆ। ਉਹਨਾਂ ਦਾ ਜਿਹੜਾ ਇਹ ਬਿਆਨ ਆ ਉਹ ਇਹੀ ਆਇਆ ਵੀ ਇਹ ਕਹਿੰਦਾ ਵੀ ਬਹੁਤ ਹੀ ਡਿਸਟਰਬਿੰਗ ਨਿਊਜ਼ ਹੈਗੀ ਆ। ਸੋ ਇਹ ਸੈਨੇਟ ਫੋਰਨ ਰਿਲੇਸ਼ਨ ਦੀ ਕਮੇਟੀ ਦੇ ਉੱਤੇ ਆ। ਸੋ ਫੋਰਨ ਰਿਲੇਸ਼ਨ ਕਮੇਟੀ ਦਾ ਮਤਲਬ ਇਹ ਹੁੰਦਾ ਆ ਵੀ ਬਾਹਰਲੇ ਮੁਲਕਾਂ ਦੇ ਨਾਲ ਜੋ ਕੁਛ ਚੱਲ ਰਿਹਾ ਆ, ਕਿੱਦਾਂ ਦੇ ਉਹਨਾਂ ਦੇ ਸੰਬੰਧ ਆ ਜਾਂ ਕੀ ਹੋਣਾ ਚਾਹੀਦਾ ਆ, ਉਸ ਦੀ ਜਿਹੜੀ ਮੇਨ ਵਕਾਲਤ ਜਿਹੜੀ ਆ ਉਹ ਚੱਲ ਰਹੀ ਹੁੰਦੀ ਆ। ਸੋ ਉਹਨਾਂ ਦੇ ਦੁਆਰਾ ਇੱਦਾਂ ਦੀ ਜਿਹੜੀ ਬਿਆਨ ਆਉਣਾ ਉਹ ਕਾਫੀ ਜ਼ਿਆਦਾ ਕਹਿ ਲਓ ਵੀ ਅਹਿਮ ਤੌਰ ਦੇ ਉੱਤੇ ਦੇਖਿਆ ਜਾ ਰਿਹਾ। ਜੇ ਉਹ ਇੱਕ ਕਮੇਟੀ ਦੇ ਮੈਂਬਰ ਕਹਿ ਰਹੇ ਆ ਤਾਂ ਬਾਕੀਆਂ ਨੂੰ ਲੈ ਕੇ ਵੀ ਇਸ ਚੀਜ਼ ਨੂੰ ਗੱਲ ਚੱਲ ਰਹੀ ਹੈ। ਕਾਰਡਨ ਨੇ ਕਿਹਾ ਆ ਵੀ ਜਿਹੜੀ ਇਹਦੇ ਤੇ ਅਸੀਂ ਹੀਅਰਿੰਗ ਕਰਾਂਗੇ ਇਵੈਲੂਏਟ ਕਰਨ ਦੇ ਲਈ ਵੀ ਜਿਹੜੀ ਗਲੋਬਲ ਟਰਾਂਸਨੈਸ਼ਨਲ ਡਿਪਰੈਸ਼ਨ ਆ, ਯਾਨੀ ਕਿ ਇੰਡੀਆ ਵਾਲੇ ਜਿਹੜੇ ਉੱਥੋਂ ਬਹਿ ਕੇ ਇੱਥੇ ਜਿਹੜਾ ਇਹਨਾਂ ਨੂੰ ਰਿਪਰੈਸ ਕਰਨ ਦੀ ਸਿੱਖਾਂ ਨੂੰ ਕੋਸ਼ਿਸ਼ ਕਰ ਰਹੇ ਆ, ਉਸ ਦਾ ਵੀ ਅਸੀਂ ਦੇਖਾਂਗੇ ਤੇ ਇਹ ਵੀ ਨਾਲ ਦੇਖਣਾ ਆ ਵੀ ਯੂਐਸ ਇਦਾਂ ਦੇ ਥ੍ਰੈਟਸ ਨੂੰ ਕਿੱਦਾਂ ਕਾਊਂਟਰ ਕਰੂਗਾ। ਇਹਦਾ ਮਤਲਬ ਹੈ ਇੰਡੀਆ ਵਾਲਿਆਂ ਦੇ ਲਈ ਬਹੁਤ ਮਾੜੀ ਖਬਰ ਆ ਜੇ ਫੋਰਨ ਰਿਲੇਸ਼ਨ ਕਮੇਟੀ ਦੇ ਵਿੱਚ ਇਸ ਉੱਤੇ ਹੀਅਰਿੰਗ ਹੁੰਦੀ ਆ ਤੇ ਇਸ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਉਹ ਭਾਈ ਹੈ ਕੌਣ, ਵੀ ਉਹ ਕੌਣ ਇਦਾਂ ਕਰਾ ਰਹੇ, ਕਿੱਦਾਂ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਬਹੁਤ ਸਾਰੇ ਲੋਕਾਂ ਦਾ ਨਾਮ ਵੀ ਇਸ ਦੇ ਵਿੱਚ ਜਾਂ ਉਹਨਾਂ ਨੂੰ ਭਾਜਣਾ ਜਿਹੜੀਆਂ ਉਹ ਪੈ ਸਕਦੀਆਂ ਆ। ਵਾਸ਼ਿੰਗਟਨ ਪੋਸਟ, ਫਾਈਨੈਂਸ਼ੀਅਲ ਟਾਈਮ ਨੇ ਇਹ ਆਇਡੈਂਟੀਫਾਈ ਕੀਤਾ ਸੀ। ਪ੍ਰੋਸੀਕਿਊਟਰ ਨੇ ਤਾਂ ਜਿਹੜਾ ਉਹ ਲੀਡਰ ਆ ਉਸ ਦਾ ਨਾਮ ਨਹੀਂ ਸੀ ਲਿਆ, ਪਰ ਇਹਨਾਂ ਦੋਨਾਂ ਅਖਬਾਰਾਂ ਨੇ ਦੱਸਤਾ ਸੀਗਾ ਵੀ ਇਹ ਗੁਰਪਤਵੰਤ ਪੰਨੂ ਹੀ ਸੀਗਾ ਜਿਸ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ। ਸੋ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਜਿਹੜੇ ਚੇਅਰਮੈਨ ਆ, ਸੋ ਮੇਨ ਬੰਦਾ ਜਿਹੜਾ ਹੁੰਦਾ ਹੈ ਉਸ ਕਮੇਟੀ ਦਾ, ਉਹਨਾਂ ਨੇ ਇਸ ਡਿਸਟਰਬਿੰਗ ਨਿਊਜ਼ ਨੂੰ ਜਿਹੜਾ ਉਹ ਕਿਹਾ ਆ ਤੇ ਕਹਿੰਦੇ ਵੀ ਇਸ ਦੇ ਉੱਤੇ ਆਉਣ ਵਾਲੇ ਸਮੇਂ 'ਚ ਅਸੀਂ ਜਲਦ ਹੀਅਰਿੰਗ ਵੀ ਜਿਹੜੀ ਉਹ ਕਰਵਾ ਸਕਦੇ ਹਾਂ। ਇਕਨੋਮੀ ਦੀ ਗੁੱਡ ਨਿਊਜ਼ ਕਰਦੇ ਜਾਈਏ। ਅੱਜ ਸਟਾਕ ਮਾਰਕੀਟ ਤਾਂ 500 ਪੁਆਇੰਟ ਤੋਂ ਵੀ ਉੱਪਰ ਗਈ ਹੈ, ਉਹਦੇ ਬਾਰੇ ਤੁਸੀਂ ਡਿਸਕਸ ਕਰੋਗੇ ਤੇ ਨਾਲ ਦੀ ਨਾਲ ਮੈਂ ਇਹ ਦੱਸਦਾ ਜਾਵਾਂ ਵੀ ਫੈਡਰਲ ਰਿਜ਼ਰਵ ਬੋਰਡ ਇਹ ਕਹਿ ਰਿਹਾ ਹੈ ਵੀ ਹੋ ਸਕਦਾ 2024 ਦੇ ਵਿੱਚ 6 ਵਾਰੀ ਇੰਟਰਸਟ ਰੇਟ ਨੂੰ ਕੱਟ ਕੀਤਾ ਜਾਵੇ ਕਿਉਂਕਿ ਇਕਨੋਮੀ ਕਾਫੀ ਸਲੋ ਹੋਣੀ ਸ਼ੁਰੂ ਹੋ ਗਈ ਆ। ਕਹਿੰਦੇ ਵੀ ਸੈਕੰਡ ਕੁਆਟਰ ਤੋਂ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਨੂੰ ਕੱਟ ਕਰ ਸਕਦਾ ਹੈ ਤੇ ਘੱਟੋ ਘੱਟ 6 ਵਾਰੀ 2024 ਦਾ ਅਖੀਰ ਤੇ 2025 ਦੇ ਸ਼ੁਰੂਆਤ ਦੇ ਵਿੱਚ ਇਹ ਹੋ ਸਕਦਾ ਹੈਗਾ ਆ ਕਿਉਂਕਿ ਜੌਬ ਮਾਰਕੀਟ ਬੜੀ ਕੂਲ ਹੋ ਰਹੀ ਹੈਗੀ ਆ। ਅੱਜ ਵੀ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਕੰਪਨੀ ਨੇ 1000 ਤੋਂ ਵੱਧ ਆਈਟੀ ਵਰਕਰ ਲੇ ਆਫ ਕੀਤੇ ਆ। ਸਨ 2023 ਦੇ ਵਿੱਚ ਆਈਟੀ ਵਰਕਰਸ ਦੀ ਲੇ ਆਫ ਦੀ ਗਿਣਤੀ ਸਨ 2022 ਨਾਲੋਂ ਜ਼ਿਆਦਾ ਹੋ ਗਈ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਉਧਰ ਨੂੰ ਜਾ ਰਹੀ ਆ, ਪਰ ਜਿਹੜੀ ਸਟਾਕ ਮਾਰਕੀਟ ਆ ਉਹ ਬਿਲਕੁਲ ਉੱਪਰ ਜਾ ਰਹੀ ਹੈ। ਬਿਲਕੁਲ ਇਨਫਲੇਸ਼ਨ ਕੂਲ ਡਾਊਨ ਹੋ ਰਹੀ ਆ। ਕੱਲ ਆਪਾਂ ਜੀਡੀਪੀ ਗਰੋਥ 5% ਦੇ ਜਿਹੜੇ ਸੀਐਨਬੀਸੀ ਨੇ ਜਿਹੜਾ ਆਰਟੀਕਲ ਲਾਇਆ ਸੀ, ਉਸ ਤੋਂ ਬਾਅਦ ਚ ਅੱਜ ਜਿਹੜੀ ਇਹ ਫੈਡ ਦੀ ਗੱਲ ਆ, ਯੂਬੀਐਸ ਦੇ ਸਟ੍ਰੈਟੇਜਿਸਟ ਦੀ ਆਪਾਂ ਖਬਰ ਕੁਝ ਹਫ਼ਤੇ ਪਹਿਲਾਂ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ 0.5% ਤੋਂ ਲੈ ਕੇ 3%, 2 ਤੋਂ 3 ਦੇ ਵਿੱਚ ਦਰਮਿਆਨ ਜਿਹੜਾ ਆ ਇੰਟਰਸਟ ਰੇਟ ਕੱਟਸ ਆ ਸਕਦੇ ਆ ਅਗਲੇ ਜਿਹੜੇ ਆ ਉਹ 12 ਮਹੀਨਿਆਂ ਦੇ ਵਿੱਚ। ਸੋ ਹੋਪਫੁਲੀ ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਨਿਵੇਸ਼ਕ ਆ ਉਹ ਵੀ ਉਤਸ਼ਾਹ 'ਚ ਆ, ਜਿਹਦੇ ਕਰਕੇ ਅੱਜ ਖਾਸਾ ਨਿਵੇਸ਼ ਜਿਹੜਾ ਡਾਓ ਜੋਨਸ ਦੇ ਵਿੱਚ ਦੇਖਣ ਨੂੰ ਮਿਲਿਆ। ਜੇ ਉਹਦੇ ਆંકੜੇ ਦੱਸਦੇ ਜਾਈਏ ਤਾਂ ਡਾਓ ਜੋਨ 500 ਤੇ 20 ਪੁਆਇੰਟ ਵੱਧ ਕੇ ਤਕਰੀਬਨ 1.5% 35,951 ਤੇ ਬੰਦ ਹੋਇਆ। S&P ਦੇ ਵਿੱਚ 17 ਪੁਆਇੰਟ ਵਧੇ 4500 ਤੇ 68। ਨੈਸਡੈਕ 32 ਪੁਆਇੰਟ ਘਟਿਆ 14,226 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ ਸਿਖਰਾਂ ਵੱਲ ਨੂੰ ਜਿਹੜਾ ਉਹ ਇਸ ਟਾਈਮ ਵੱਧ ਰਿਹਾ ਹੈ 2061 ਰਿਕਾਰਡ ਤੋੜ ਕਹਿੰਦੇ ਪ੍ਰਾਈਸ ਇਸ ਟਾਈਮ ਸੋਨੇ ਦੇ ਵੱਧ ਰਹੇ ਆ। $2061 ਪ੍ਰਤੀ ਆਉਂਸ ਇਸ ਟਾਈਮ ਹੋ ਚੁੱਕੀ ਆ। ਤੇਲ ਦੀ ਜਿਹੜੀ ਕੀਮਤ ਆ ਉਹ $76 ਪ੍ਰਤੀ ਬੈਰਲ। 10 ਈਅਰ ਯੀਲਡ 4.33%। ਕ੍ਰਿਪਟੋ ਕਰੰਸੀ ਬਿਟਕੋਇਨ 37,751 ਤੇ ਇਥੀਰੀਅਮ 2087 ਦੇ ਬਰਾਬਰ ਚੱਲ ਰਿਹਾ ਆ। ਜੀ ਇੱਕ ਵਾਰੀ ਫੇਰ ਜਾਂਦੇ ਦੱਸਦੇ ਆਈਏ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਇਹਨੂੰ ਖਾਦਮ ਜਵੈਲਰਸ ਸਪਾਂਸਰ ਕਰ ਰਿਹਾ ਸੀ
ਸਾਡੀ ਟੀਮ ਦੋਨੋਂ ਲੋਕੇਸ਼ਨ ਤੇ ਉਹਨਾਂ ਦੇ ਪਹੁੰਚੀ ਹੋਈ ਸੀ ਅੱਜ, ਟ੍ਰੇਸੀ ਵੀ ਤੇ ਫ੍ਰਿਜ਼ਨੋ ਵੀ। ਤੇ ਕੱਲ ਨੂੰ ਜਿਹੜੀ ਸਾਡੀ ਟੀਮ ਆ ਬਾਅਦ ਦੁਪਹਿਰ ਉਹ ਸੈਕਰਾਮੈਂਟੋ ਵਾਲੀ ਜਿਹੜੀ ਖਾਦਮ ਜਵੈਲਰ ਦੀ ਲੋਕੇਸ਼ਨ ਆ ਉੱਥੇ ਪਹੁੰਚੂਗੀ ਲਾਈਵ ਔਨ ਲੋਕੇਸ਼ਨ। ਕਾਫੀ ਜ਼ਿਆਦਾ ਉਹ ਕੱਢ ਰਹੇ ਹੈਗੇ ਜਿਹੜੀਆਂ ਕਿਸੇ ਨੂੰ ਮੁੰਦੀ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਸੋ ਜਿੰਨੇ ਸਾਡੇ ਸਰੋਤੇ ਹੈਗੇ, ਜੇ ਕੋਈ ਮਿਲਣਾ ਵੀ ਚਾਹੁੰਦਾ ਹੋਇਆ ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਆ ਉਹ ਉੱਥੇ ਪਹੁੰਚੇ ਹੋਣੇ ਆ, ਜ਼ਰੂਰ ਮਿਲ ਕੇ ਆਇਓ ਕੱਲ ਨੂੰ ਬਾਅਦ ਦੁਪਹਿਰ ਖਾਦਮ ਜਵੈਲਰ ਦੇ ਸੈਕਰਾਮੈਂਟੋ ਦੇ ਵਿੱਚ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।